ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਵੇਂ Facebook, YouTube, Instagram ਅਤੇ TikTok ਤੇ ਸਭ ਵੇਖਣ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਹੈ ਬਹੁਤ ਧੰਨਵਾਦ ਪਰਵੀਨ ਤੁਹਾਡਾ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਅੱਜ ਜਦੋਂ ਅਮਰੀਕਾ 'ਚ 30 ਜੁਲਾਈ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ ਜੁਲਾਈ ਮਹੀਨੇ ਦਾ ਆਖਰੀ ਦਿਨ 31 ਜੁਲਾਈ 2026 ਹੋ ਚੁੱਕੀ ਹੈ। ਅੱਜ ਦੇ ਪਾਕਿਸਤਾਨ ਦੀਆਂ ਖਬਰਾਂ ਦੇ ਨਾਲ ਜੁੜੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਿੰਨੇ ਬੜਾ ਨਿੱਘਾ ਜਿਹਾ ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ 'ਚ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਅਸੀਂ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਨੇ ਆ। ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੇ ਖਬਰਾਂ ਵਾਲੇ ਅਜੇ ਵੀ ਅਮਰੀਕਾ ਈਰਾਨ ਗੱਲਬਾਤ ਲਈ ਆਪਣਾ ਪੂਰਾ ਜ਼ੋਰ ਲਾ ਰਹੇ ਹਨ। ਪਾਕਿਸਤਾਨ ਦਾ ਸਰਕਾਰੀ ਬਿਆਨ ਜੀ ਬਿਲਕੁਲ, ਪਾਕਿਸਤਾਨੀ ਫਾਰਨ ਆਫਿਸ ਵੱਲੋਂ ਇਹ ਬਿਆਨ ਹੈ ਜਿਹੜਾ ਇਹ ਸਾਹਮਣੇ ਆਇਆ ਹੈ, ਜਿਹਦੇ ਵਿੱਚ ਉਹਨਾਂ ਨੇ ਆਖਿਆ ਕਿ ਸਾਡੀ ਹਜੇ ਵੀ ਕੋਸ਼ਿਸ਼ ਹੈ ਕਿ ਜੰਗ ਹੈ ਜਿਹੜੀ ਤੇਜ਼ ਹੋ ਗਈ ਹੈ, ਲੜਾਈ ਦੋਵਾਂ ਪਾਸਿਓਂ ਵੱਧ ਚੁੱਕੀ ਹੈ, ਪਰ ਪਾਕਿਸਤਾਨ ਰੀਝਵੰਦ ਹੈ ਕਿ ਦੋਵੇਂ ਮੁਲਕ ਬਹਿ ਕੇ ਗੱਲਬਾਤ ਦੇ ਨਾਲ ਮਸਲੇ ਨੂੰ ਜਿਹੜੇ ਉਹ ਨਿਬੇੜ ਲੈਣ। ਯਾਦ ਰਵੇ ਕਿ ਇਹ ਬਿਆਨ ਪਰਵੀਨ ਐਨ ਉਸ ਵੇਲੇ ਆਇਆ ਹੈ ਜਦੋਂ ਸਾਊਦੀ ਅਰਬ ਨੇ ਇਰਾਕ ਦੇ ਉੱਤੇ ਵੀ ਹਮਲਾ ਕਰ ਦਿੱਤਾ ਹੈ, ਕਿਉਂਕਿ ਸਾਊਦੀ ਅਰਬ ਦਾ ਇਹ ਕਹਿਣਾ ਹੈ ਕਿ ਇਰਾਕ ਦੇ ਵਿੱਚ ਈਰਾਨ ਹਾਮੀ ਜਿਹੜੇ ਮਲੇਸ਼ੀਆ ਜਾਂ ਲੜਾਕੂ ਨੇ ਉਹਨਾਂ ਨੇ ਸਾਊਦੀ ਅਰਬ ਦੇ ਉੱਤੇ ਹਮਲਾ ਕੀਤਾ ਹੈ। ਹੁਣ ਤਾਜ਼ਾ ਈਰਾਨ ਵੱਲੋਂ ਉਰਦਨ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ ਗਿਆ ਹੈ। ਸੁਣਿਆ ਕੁਵੈਤ ਔਰ ਜਿਹੜੇ ਇਹ ਅਰਬ ਮੁਲਕਾਂ ਦੀ ਕੌਂਸਲ ਹੈ ਇਹਨਾਂ ਨੇ ਆਪਸ ਦੇ ਵਿੱਚ ਇਤਿਹਾਦ ਕਰ ਲਿਆ ਹੈ ਕਿ ਇਹ ਸਮੁੰਦਰੀ ਨਾਕਾਬੰਦੀ ਹੈ ਜਿਹੜੀ ਇਹਦੇ ਨਾਲ ਨਿਬੜਨਾ ਪਏਗਾ। ਹਾਲਾਤ ਦਿਨ ਬ ਦਿਨ ਗੰਭੀਰ ਹੋਣ ਡੇ ਨੇ, ਇਹਨਾਂ ਸਾਰਿਆਂ ਦੇ ਆਪਸ ਦੇ ਵਿੱਚ ਨੌਂਦਰਾਂ ਨੇ ਜਿਹੜੀਆਂ ਉਹ ਫਸਣ ਡਈਆਂ ਨੇ ਔਰ ਫੱਟਰ ਹੋਣ ਡੇ ਨੇ। ਇੱਥੇ ਪਾਕਿਸਤਾਨ ਦਾ ਇਹ ਕਹਿਣਾ ਕਿ ਜੀ ਸਾਨੂੰ ਹਜੇ ਵੀ ਉਮੀਦ ਹੈ ਕਿ ਅਸੀਂ ਟੇਬਲ ਦੇ ਉੱਤੇ ਇਹਨਾਂ ਨੂੰ ਲੈ ਆਵਾਂਗੇ ਔਰ ਉਹਦੇ ਲਈ ਅਸੀਂ ਕੋਸ਼ਿਸ਼ ਯਤਨ ਕਰਨ ਡਏ ਹਾਂ। ਅਮਰੀਕਾ ਦੇ ਦਾਅਵੇ ਕਿ ਅਸੀਂ ਹਮਲਾ ਕਰਕੇ ਉਡਾਰੂ ਹਮਲਿਆਂ ਦੇ ਵਿੱਚ ਇਹ ਤਬਾਹ ਕਰ ਦਿੱਤਾ ਹੈ, ਇਹ ਸਭ ਕੁਝ ਕਰ ਦਿੱਤਾ। ਗੱਲ ਇਹ ਹੈ ਕਿ ਈਰਾਨ ਵੱਲੋਂ ਜਵਾਬੀ ਹਮਲੇ ਔਰ ਦਾਅਵੇ ਨੇ ਜਿਹੜੇ, ਜੇ ਤਬਾਹੀ ਕਿਸੇ ਦੀ ਫਿਰੀ ਹੋਵੇ ਤੇ ਉਹ ਪਤਾ ਲੱਗਦਾ ਹੈ ਕਿ ਉਹ ਹਮਲੇ ਜੋਗਾ ਨਹੀਂ ਰਿਹਾ। ਜਿੱਦਾਂ ਇਸਰਾਈਲ ਨੇ ਉਰਦਨ ਦੀ 에ਅਰਫੋਰਸ ਤਬਾਹ ਕੀਤੀ ਸੀ, ਅੱਜ ਤੱਕ ਨਹੀਂ ਉਹ ਖਲੋ ਸਕੇ। ਇਸ ਤਰ੍ਹਾਂ ਹੀ ਅਮਰੀਕਾ ਵੱਲੋਂ ਈਰਾਨ ਦੇ ਵਿੱਚ ਤਬਾਹੀਆਂ ਮਚਾਈਆਂ ਜਾ ਰਹੀਆਂ, ਪਰ ਇਹ ਕਿਹੜੀ ਇੱਕ ਤਾਕਤ ਹੈ, ਕਿੱਥੋਂ ਸਭ ਕੁਝ ਹੋਈ ਜਾਣ ਡਿਆ ਕਿ ਈਰਾਨ ਜਵਾਬੀ ਹਮਲੇ ਕਰਕੇ ਅਮਰੀਕੀ ਟਿਕਾਣੇ ਜਿਹੜੇ ਕੁਵੈਤ ਦੇ ਵਿੱਚ ਨੇ, ਜਿਹੜੇ ਹੁਣ ਤੇ ਸੁਣਿਆ ਕਿ ਮਿਸਰ ਦੇ ਉੱਤੇ ਵੀ ਈਰਾਨ ਵੱਲੋਂ ਅਟੈਕ ਹੈ ਜਿਹੜਾ ਉਹ ਕੀਤਾ ਗਿਆ। ਸਾਊਦੀ ਅਰਬ ਦੇ ਵਿੱਚ ਕਿਹੜਾ ਮੁਲਕ ਹੈ? UAE ਹੈ। ਕੋਈ ਮੁਲਕ ਐਸਾ ਨਹੀਂ ਕਿ ਜਿਹੜਾ ਈਰਾਨ ਦੇ ਅਟੈਕਸ ਤੋਂ ਮਹਿਫੂਜ਼ ਰਿਹਾ ਹੋਵੇ, ਬਚਿਆ ਹੋਵੇ। ਸੋ ਲੜਾਈ ਦੇ ਵਿੱਚ ਇਹ ਅਗਰ ਕਿਹਾ ਜਾਏ ਕਿ ਅਮਰੀਕਾ ਦੇ ਜਿਹੜੇ ਇੰਟਰਸਟ ਨੇ ਉਹਨਾਂ ਨੂੰ ਨਹੀਂ, ਅਮਰੀਕਾ ਦੇ ਜਿੱਥੇ ਜਿੱਥੇ ਜੋ ਇੰਟਰਸਟ ਨੇ ਈਰਾਨ ਉੱਥੇ ਤੱਕ ਪਹੁੰਚਿਆ ਹੈ। ਔਰ ਬਿਲ ਆਖਰ ਜੇ ਤਬਾਹੀ ਮਚਾਉਣ ਤੋਂ ਬਾਅਦ ਵੀ ਗੱਲਬਾਤ ਕਰਨੀ ਹੈ ਤੇ ਫਿਰ ਮੇਰੇ ਖਿਆਲ ਹੈ ਕਿ ਹੁਣ ਗੱਲਬਾਤ ਦੀ ਟੇਬਲ ਤੇ ਆ ਕੇ ਕੋਈ ਲੈ ਦੇ ਜਿਹੜੀ ਉਹ ਜੇ ਹੋ ਜੇ ਤੇ ਬਿਹਤਰ ਹੈ। ਕੋਈ ਮੰਨੇ ਨਾ ਮੰਨੇ ਸਿਸਟਮ ਤਬਾਹ ਹੋ ਗਿਆ ਹੈ। ਕਾਕਰੋਚ ਇਕੱਠੇ ਹੋ ਗਏ ਤੇ ਸਭ ਕੁਝ ਤਬਾਹ ਹੋ ਜਾਣਾ ਹੈ। ਮੋਹਸਨ ਨਕवी ਹੋਰਾਂ ਦਾ ਬਿਆਨ। ਗੱਲ ਇਹ ਹੈ, ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਨੇ, ਔਰ ਮੈਂ ਪਾਕਿਸਤਾਨ 'ਚ ਕਿਸੇ ਬੰਦੇ ਨੂੰ ਇੰਨੀ ਤਰੱਕੀ ਕਰਦਿਆਂ ਨਹੀਂ ਵੇਖਿਆ ਜਿੱਡੀ ਮਿਜ਼ਾਈਲ ਦੀ ਸਪੀਡ ਦੇ ਨਾਲ ਮੋਹਸਨ ਨਕवी ਸਾਹਿਬ ਕਰ ਰਹੇ ਨੇ। ਤੇ ਗੱਲ ਇਹ ਹੈ ਕਿ ਇਹ ਗੱਲ ਉਹਨਾਂ ਨੇ ਕੱਲ ਬਿਜ਼ਨਸ ਸਮਿਟ ਜਿਹੜਾ ਹੋਇਆ ਹੈ ਇਸਲਾਮਾਬਾਦ ਦੇ ਵਿੱਚ ਉਹਦੇ ਵਿੱਚ ਕੀਤੀ ਔਰ ਹਦੇੜ ਕੇ ਉਹਨਾਂ ਰੱਖ ਦਿੱਤਾ। ਉਹਨਾਂ ਆਖਿਆ ਕਿ ਜੀ ਸਰਕਾਰ ਜੇ ਇਹ ਸਮਝਦੀ ਹੈ, ਹੁਣ ਸਰਕਾਰ ਤੋਂ ਮੁਰਾਦ ਇਹ ਜ਼ਿਹਨ 'ਚ ਰੱਖੋ ਕਿ ਇਸ ਵੇਲੇ ਸਰਕਾਰ ਫੈਡਰਲ 'ਚ ਪਾਕਿਸਤਾਨ ਪੀਪਲਸ ਪਾਰਟੀ ਔਰ ਮੁਸਲਿਮ ਲੀਗ ਨੂਨ ਦੋਹਾਂ ਦੀ ਹੈ, ਇਤਿਹਾਦੀ ਨੇ। ਔਰ ਇਹ ਵੀ ਜ਼ਿਹਨ 'ਚ ਰੱਖੋ ਕਿ ਉਹ ਸਰਕਾਰ ਕਿਹਨੂੰ ਕਹਿ ਰਹੇ ਨੇ, ਕਿਉਂਕਿ ਮੋਹਸਨ ਨਕवी ਹੋਣੇ ਨੇ ਜਿਹੜੇ ਇਹ ਆਸਫ ਅਲੀ ਜ਼ਰਦਾਰੀ ਹੋਣਾ ਦੇ ਰਾਈਟ ਹੈਂਡ ਸਮਝੇ ਜਾਂਦੇ ਨੇ, ਇੰਨੇ ਕਰੀਬੀ ਨੇ। ਦੋ ਗੱਲਾਂ ਹੋ ਗਈਆਂ। ਅੱਜ ਹੁਣ ਤੀਜੀ ਗੱਲ ਤੇ ਸਰਕਾਰ ਕਿਹਨੂੰ ਕਹਿ ਰਹੇ ਨੇ। ਇਹ ਹੁਣ ਜਿਹੜੀ ਗੱਲ ਉਹਨਾਂ ਨੇ ਕੀਤੀ, ਇਹ ਤੋਂ ਪਤਾ ਲੱਗ ਜਾਏਗਾ ਕਿਹੜੀ ਕੌਣ ਕੀ ਕੰਮ ਕਰ ਰਿਹਾ ਔਰ ਕਿਹਨੂੰ ਨਿਸ਼ਾਨਾ ਬਣਾਇਆ। ਉਹਨਾਂ ਆਖਿਆ ਕਿ ਜੇ ਤੁਸੀਂ ਇਹ ਸਮਝਦੇ ਜੇ ਕਿ ਜਵਾਨ ਪੀੜ੍ਹੀ ਨੂੰ 2000 ਰੁਪਇਆ ਵਜ਼ੀਫਾ ਯਾਨੀ ਸਿੰਧ ਸਰਕਾਰ ਪੀਪਲਸ ਪਾਰਟੀ ਦੀ ਦੇ ਕੇ ਤੁਸੀਂ ਕਾਇਲ ਕਰ ਲੋਗੇ, ਜੇ ਤੁਸੀਂ ਇਹ ਸਮਝਦੇ ਜੇ ਕਿ ਤੁਸੀਂ ਫੈਡਰਲ ਦੇ ਵਿੱਚ ਔਰ ਪੰਜਾਬ ਦੇ ਵਿੱਚ ਲੈਪਟਾਪ ਵੰਡ ਕੇ ਜਵਾਨ ਪੀੜ੍ਹੀ ਨੂੰ ਜਿਹੜਾ ਉਹ ਆਪਣਾ ਫੈਨ ਬਣਾ ਲੋਗੇ ਤੇ ਇਹ ਤੁਹਾਡੀ ਗਲਤਫਹਿਮੀ। ਜਵਾਨਾਂ ਵਾਸਤੇ, ਜਵਾਨ ਪੀੜ੍ਹੀ ਵਾਸਤੇ ਜੋ ਸਾਨੂੰ ਕਰਨਾ ਚਾਹੀਦਾ ਸੀ ਅਸੀਂ ਨਹੀਂ ਕੀਤਾ। ਸਾਨੂੰ ਉਹਨਾਂ ਨੂੰ ਜੋ ਡਿਲੀਵਰ ਕਰਨਾ ਚਾਹੀਦਾ ਸੀ ਅਸੀਂ ਨਹੀਂ ਕੀਤਾ। ਸਾਥੋਂ ਜਿਹੜੀ ਉਹਨਾਂ ਦੀ ਆਸ ਹੈ ਸੀ, ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਅਸੀਂ ਉਹ ਪੂਰੀਆਂ ਨਹੀਂ ਕੀਤੀ। ਇਹ ਦੋ ਗੱਲਾਂ ਕੀਤੀਆਂ ਮੋਹਸਨ ਨਕवी ਹੋਣਾ ਨੇ, ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਨੇ। ਨਾਲ ਹੀ ਉਹਨਾਂ ਨੇ ਆਖਿਆ ਕਿ ਇਹ ਕਾਕਰੋਚ ਜਿੱਦਣ ਇਕੱਠੇ ਹੋ ਗਏ, ਇਹ ਇੰਡੀਆ ਦੀ ਕਾਕਰੋਚ ਪਾਰਟੀ ਵੱਲ ਇਸ਼ਾਰਾ ਹੈ ਕਿ ਇਹ ਕਾਕਰੋਚ ਜਿੱਦਣ ਇਕੱਠੇ ਹੋ ਗਏ ਉਦੋਂ ਫਿਰ ਧਰਮ ਤੱਕ ਤੇ ਉਲਟ ਜਾਣਗੇ। ਵਾਰਨਿੰਗ ਕਿਹਨੂੰ ਦੇ ਰਹੇ ਨੇ? ਬਈ ਤੁਸੀਂ ਆ ਫੈਡਰਲ ਇੰਟੀਰੀਅਰ ਮਿਨਿਸਟਰ 'ਚ। ਸੋ ਇਹ ਉਹਨਾਂ ਨੇ ਨਾਲ ਹੀ ਫਿਰ ਆਖਿਆ ਕਿ ਜੀ ਇਸ ਵੇਲੇ ਲੋੜ ਹੈ ਕਿ ਇੰਤਜ਼ਾਮੀ ਤੌਰ ਤੇ ਤਬਦੀਲੀਆਂ ਕੀਤੀਆਂ ਜਾਣ, ਨਿੱਕੇ ਸੂਬੇ ਬਣਾਏ ਜਾਣ ਔਰ ਇਖਤਿਆਰ ਥੱਲੇ ਤੱਕ ਪੜਾਏ ਜਾਣ। ਇੱਥੇ ਹੁਣ ਲਾ ਲਓ ਬ੍ਰੇਕ। ਵਾਰਨ ਕਿਹਨਾਂ ਨੂੰ ਕੀਤਾ? ਉਹਨਾਂ ਨਵਾਜ਼ ਸ਼ਰੀਫ ਹੋਣਾ ਨੇ ਵੀ, ਸ਼ਬਾਜ਼ ਸ਼ਰੀਫ ਹੋਣਾ ਨੇ। ਨਿੱਕੇ ਸੂਬੇ ਬਣਾਉਣ ਲਈ ਸਾਰੀਆਂ ਪਾਰਟੀਆਂ ਉਹਨਾਂ ਆਖਿਆ ਇਕੱਠੀਆਂ ਹੋ ਕੇ ਬੈਠਣ, ਸਿਰ ਜੋੜ ਕੇ ਸਲਾਹਾਂ ਕਰਨ
ਕਿਹਨੂੰ ਮਸ਼ਵਰਾ ਦੇ ਰਹੇ ਜੇ? KPK ਵਾਲਿਆਂ ਨੂੰ, ਕਿ ਉੱਥੇ 7 ਜ਼ਿਲ੍ਹੇ ਬਣਾ ਛੱਡਣਾ ਸੀ, ਉਹ 7 ਜ਼ਿਲ੍ਹਿਆਂ ਨੂੰ ਲਾ ਕੇ ਸੂਬਾ ਕਿਉਂ ਉਹਨੂੰ KPK ਦਾ ਹਿੱਸਾ ਬਣਾਇਆ ਗਿਆ? ਉਦੋਂ ਤੇ ਇਹ ਕੰਮ ਨਹੀਂ ਕੀਤਾ। ਸੋ ਸੂਬਿਆਂ ਦੀ ਵੰਡ ਤੋਂ ਕੀ ਮੁਰਾਦ ਆ? ਸਿਰਫ ਪੰਜਾਬ ਨੂੰ ਵੰਡਣਾ? ਇੱਥੇ ਆ ਕੇ ਹੁਣ ਆ ਜਾਓ, ਡਿਬੇਟ ਇੱਥੇ ਇਹ ਹੈ ਕਿ ਸਿਰਫ ਪੰਜਾਬ ਦੇ ਉੱਤੇ ਹੀ ਅੱਖ ਕਿਉਂ? ਬਿਲਕੁਲ। ਕਰਾਚੀ ਦੇ 7 ਸੂਬੇ ਕਿਉਂ ਨਹੀਂ? ਸਿੰਧ ਦੇ ਵਿੱਚ ਬਾਕੀ ਸੂਬੇ ਕਿਉਂ ਨਹੀਂ? KPK ਦੇ ਵਿੱਚ ਆਵਾਜ਼ ਨਹੀਂ ਹੈ ਕਿ ਹਿੰਦ ਕੋ ਔਰ ਵੱਖਰਾ ਬਣਾਇਆ ਜਾਏ? ਸਿਰਫ ਪੰਜਾਬ ਨੂੰ ਵੰਡ ਕੇ ਤੁਸੀਂ ਦੱਖਣੀ ਪੰਜਾਬ, ਸਰਾਇਕਸਤਾਨ, ਪੋਠੋਹਾਰੀ ਪੰਜਾਬ ਕੀ ਕਰਨਾ ਚਾਹ ਰਹੇ ਜੇ? ਇਹੋ ਜੀ ਵੰਡ ਜਿਹੜੀ ਪੰਜਾਬ ਦੇ ਚੀੜ ਪਾੜਦੀ ਹੈ, ਉਹਦੀ ਮੈਂ ਕਮ ਸੇ ਕਮ ਹਮਾਇਤ ਨਹੀਂ ਕਰ ਸਕਦਾ। ਹਾਂ, ਇੰਤਜ਼ਾਮੀ ਤੌਰ ਤੇ ਇੰਤਜ਼ਾਮੀਆ ਕੌਣ? ਬਿਊਰੋਕ੍ਰੇਸੀ ਉੱਤੋਂ ਲੈ ਕੇ ਥੱਲੇ ਤੱਕ ਕਰਪਸ਼ਨ ਦਾ ਜਿਹੜਾ ਸਿਸਟਮ ਹੈ। ਨਵੇਂ ਸੂਬੇ ਬਣਾਇਆ, ਕਿਹਨਾਂ ਕੋਲ ਇਖਤਿਆਰ ਜਾਣੇ? ਇਹਨਾਂ ਦੇ ਕੋਲ ਹੀ। ਇਹਨਾਂ ਦੇ ਕੋਲ ਇਖਤਿਆਰ ਜਾਏਗਾ ਤੇ ਇੱਕ ਹੀ ਕਰਪਸ਼ਨ ਤੋਂ ਸਭ ਕੁਝ ਪਾਕ ਹੋ ਜਾਏਗਾ। ਦੇਖੋ, ਉਂਗਲੀ ਦਾ ਆਪਰੇਸ਼ਨ ਹੋਣਾ ਤੇ ਆਪਰੇਸ਼ਨ ਕਰਕੇ ਮਰਜ਼ ਨੂੰ ਠੀਕ ਕਰੋ, ਉਂਗਲੀ ਵੱਢਣ ਦੇ ਨਾਲ ਠੀਕ ਨਹੀਂ ਹੋਣੀ। ਸੋ ਇਹ ਨਜ਼ਰੀਆ ਮੋਹਸਨ ਨਕਵੀ ਸਾਹਿਬ ਦਾ ਸਿਆਸੀ ਬਿਆਨ ਹੈ, ਜਾਂ ਜੋ ਵੀ। ਔਰ ਉਹਨਾਂ ਪਹਿਲੀ ਵਾਰ ਆਖਿਆ ਇਸ ਸਮਿਟ ਚ ਕਿ ਮੈਂ ਅੱਜ ਸਰਕਾਰ ਆਪਣਾ ਸਿਆਸੀ ਤਕਰੀਰ ਕਰਾਂਗਾ। ਮੈਂ ਕਦੀ ਸਿਆਸੀ ਤਕਰੀਰ ਕੀਤੀ ਨਹੀਂ। ਉਹਦੇ ਜੇ ਲਪੇੜਿਆ ਤੇ ਲਪੇਟਿਆ ਸਾਰਿਆਂ ਨੂੰ ਆ, ਪਰ ਇੱਕ ਖਾਸ ਨਜ਼ਰੀਆ ਜਿਹੜਾ ਪੰਜਾਬ ਮੁਖਾਲਫ ਹੈ ਉਹ ਵੀ ਸਾਹਮਣੇ ਆਇਆ ਹੈ ਜੀ। KPK ਸੂਬੇ ਚ ਆਤਗਰਦਾਂ ਨਾਲ ਲੜਾਈ ਚ ਦਰਜਨਾ ਪੁਲਿਸ ਵਾਲੇ ਜਾਨ ਤੋਂ ਹੱਥ ਧੋ ਬੈਠੇ ਤੇ ਦਰਜਨਾ ਹੀ ਅਜੇ ਫਟਰ ਨੇ। ਪਰਮੀਨ, ਹੋਇਆ ਇਹ ਹੈ ਕਿ ਇਹ ਲਗਾਤਾਰ ਜਿਹੜੇ KPK 'ਚ ਹਮਲੇ ਹੋਣਦੇ ਨੇ ਨਾ, ਇਹ ਉਹਨਾਂ ਦੀ ਬਾਬਤ ਸਾਰਾ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਹੋਇਆ ਇਹ ਕਿ ਕੱਲ ਇੱਕ ਕਾਰਵਾਈ ਹੈ ਜਿਹੜੀ ਉਹ ਹੋਈ, ਜਿੱਥੇ ਹੰਗੂ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਦੇ ਉੱਤੇ ਹਮਲਾ ਕੀਤਾ ਗਿਆ। ਹਮਲਾ ਕਰਨ ਤੋਂ ਬਾਅਦ ਹਮਲਾ ਕਰਨ ਵਾਲੇ ਨੇ ਜਿਹੜੇ ਉਹ ਹਮਲਾ ਕਰਕੇ ਨੱਸ ਗਏ। ਪੁਲਿਸ ਵਾਲਿਆਂ ਨੇ ਪਿੱਛਾ ਕੀਤਾ ਜੀ। ਪਿੱਛਾ ਕਰਦਿਆਂ ਜਾ ਵੜੇ ਜੰਗਲ 'ਚ ਜਿਵੇਂ ਪੁਲਿਸ ਵਾਲੇ ਬੜੇ, ਇਹਨਾਂ ਨੇ ਪਿੱਛੋਂ ਹੋਰ ਨਫਰੀ ਬੁਲਾਈ। ਉਹ ਵੀ ਨਫਰੀ ਜਦੋਂ ਇਕੱਠੀ ਹੋ ਗਈ ਤੇ ਜੰਗਲ 'ਚ ਸ਼ਾਮ ਦੇ ਹਨੇਰੇ ਦਾ ਫਾਇਦਾ ਚੁੱਕਦਾ ਹੋਇਆ ਅੱਤਗਰਦਾਂ ਦੇ ਵੱਡੇ ਗਰੋਹ ਜਿਹੜੇ ਲੁਕੇ ਸੀਗੇ ਉਹਨਾਂ ਅੰਨ੍ਹੇਵਾਹ ਫਾਇਰਿੰਗ ਕੀਤੀ। ਇਹਦੇ 'ਚ ਇੱਕ DSP ਸਮੇਤ ਕਹਿਣ ਦੇ ਨੇ ਕਿ ਕੁੱਲ 18 ਪੁਲਿਸ ਵਾਲੇ ਨੇ ਜਿਹੜੇ ਉਹ ਮਾਰੇ ਗਏ ਨੇ। 34 ਤੋਂ ਵੱਧ ਫੱਟਰ ਨੇ, ਯਾਨੀ ਲਗਭਗ 50 ਦੇ ਏੜ ਗੇੜ ਨੇ ਜਿਹੜੇ ਉਹ ਅੱਤਗਰਦਾਂ ਦੀ ਫਾਇਰਿੰਗ ਦਾ ਨਿਸ਼ਾਨਾ ਬਣੇ। ਔਰ ਇਹ ਸਭ ਕੁਝ ਕਰਨ ਤੋਂ ਬਾਅਦ ਉਹ ਬੜੀ ਤਸੱਲੀ ਦੇ ਨਾਲ ਫਰਾਰ ਹੋ ਗਏ। ਉਹਨਾਂ ਦਾ ਕੋਈ ਜਾਨੀ ਨੁਕਸਾਨ ਹੀ ਨਹੀਂ ਹੋਇਆ। ਸੋ ਉਹਨਾਂ ਨੇ ਫਾਇਰਿੰਗ ਕੀਤੀ, ਇਹਨਾਂ ਨੂੰ ਮਗਰ ਲਾਇਆ, ਵਲਾ ਕੇ ਉਸ ਟ੍ਰੈਪ ਦੇ ਵਿੱਚ ਲਿਆਂਦਾ। ਜਦੋਂ ਇਹ ਉੱਥੇ ਆ ਗਏ ਉਹਨਾਂ ਚਾਰਜ ਫੇਰਿਓ ਫਾਇਰਿੰਗ ਕਰਤੀ ਔਰ ਨੱਸਣ ਦਾ ਵੀ ਮੌਕਾ ਜਿਹੜਾ ਉਹ ਨਹੀਂ ਦਿੱਤਾ। ਸੋ ਹੁਣ ਇਹ ਟਾਈਮ ਆ ਗਿਆ ਹੈ, ਭਾਵੇਂ ਉਹ ਪੰਜਾਬ ਪੁਲਿਸ ਆ ਤੇ ਭਾਵੇਂ KPK ਪੁਲਿਸ ਆ, ਭਾਵੇਂ ਸਿੰਧ ਪੁਲਿਸ ਆ ਤੇ ਭਾਵੇਂ ਬਲੋਚਿਸਤਾਨ ਪੁਲਿਸ ਆ, ਕਸ਼ਮੀਰ ਪੁਲਿਸ ਆ ਜਾਂ ਗਿਲਗਿਤ ਬਲਤਿਸਤਾਨ ਪੁਲਿਸ ਆ, ਜਾਂ ਤੁਹਾਡੇ ਫਾਟਾ ਟ੍ਰਾਈਬਲ ਏਰੀਆਜ਼ ਨੇ ਜਿਹੜੇ ਉਥੋਂ ਦੇ ਫੋਰਸਿਸ ਨੇ, ਉਹਨਾਂ ਨੂੰ ਇਕਵਿਪਡ ਕਰਨਾ ਪਏਗਾ। ਔਰ ਉਸ ਤੋਂ ਬਾਅਦ ਇਹਨੂੰ ਇੱਕ ਮਰਕਜ਼ੀ ਨੁਕਤਾ ਸਮਝਣਾ ਪਏਗਾ। ਇਹ ਨਹੀਂ ਕਿ ਫੈਡਰਲ ਸਰਕਾਰ ਦੀ ਜਿਹੜੀ ਉਹ ਦੁਸ਼ਮਣੀ ਔਰ ਗਰੋਹ ਹੋਰ ਨੇ, ਔਰ KPK ਦੇ ਹੋਰ ਨੇ, ਔਰ ਪੰਜਾਬ ਦੇ ਹੋਰ ਨੇ, ਔਰ ਸਿੰਧ ਦੇ ਵੈਰੀ ਹੋਰ ਨੇ। ਨਹੀਂ, ਫਿਰ ਇਕੱਠਾ ਇੱਕੋ ਵਾਰੀ ਇਹ ਸਾਰਾ ਜਿਹੜਾ ਇਸਪਾਇਆ ਕਰਨ ਵਾਸਤੇ ਸਾਰੇ ਪਾਸੇ ਦੀਆਂ ਫੋਰਸਿਸ ਜਿਹੜੀਆਂ ਉਹਨਾਂ ਨੂੰ ਐਕਟਿਵ ਕਰਨਾ ਪਏਗਾ। ਇਹ ਇੱਕ ਅਲਾਰਮਿੰਗ ਕੰਡੀਸ਼ਨ ਹੈ। ਇਹ ਵੇਖੋ ਕਿ ਬਲੋਚਿਸਤਾਨ ਦੇ ਵਿੱਚ ਵੀ ਬਦਅਮਨੀ ਹੈ, ਪਰ KPK 'ਚ ਜਿੱਦਾਂ ਇਹਨਾਂ ਪੁਲਿਸ ਵਾਲਿਆਂ ਨੂੰ ਵਲਾ ਕੇ ਮਾਰਿਆ ਗਿਆ ਹੈ, ਕੀ ਇਹਦੇ ਤੋਂ ਲੱਭਦਾ ਕਿ ਅੱਗੇ ਤੋਂ ਇਹਨਾਂ ਪੁਲਿਸ ਵਾਲਿਆਂ ਦੇ ਹੌਸਲੇ ਕੀ ਹੋਣਗੇ, ਪੁਲਿਸ ਫੋਰਸਿਸ ਦੇ ਹੌਸਲੇ ਕੀ ਹੋਣਗੇ? ਔਰ ਜਿਹੜੇ ਮਾਰਨ ਵਾਲੇ ਅੱਤਗਰਦ ਸਨ, ਜਿਹੜੇ ਆਪ ਬਿਲਕੁਲ ਜੀਂਦੇ ਜਾਗਦਿਆਂ ਬਗੈਰ ਨੁਕਸਾਨ ਤੋਂ ਵਾਪਸ ਚਲੇ ਗਏ, ਕਿੱਡੇ ਕੁ ਉਹਨਾਂ ਦੇ ਤਗੜੇ ਹੌਸਲੇ ਹੋਏ ਹੋਣਗੇ? ਇਹ ਸਵਾਲ ਆਪਣੇ ਥਾਂ ਮੌਜੂਦ ਨੇ ਜੀ। ਕੋਇਟਾ 'ਚ ਸੁਰੰਗਾਂ 'ਚੋਂ ਕੋਇਲਾ ਕੱਢਦੇ ਹੋਏ ਧਮਾਕਾ, 11 ਮਜ਼ਦੂਰ ਮਰ ਗਏ ਤੇ 25 ਅਜੇ ਵੀ ਮਲਬੇ ਥੱਲੇ ਦੱਬੇ ਹੋਏ ਜੀ। ਇਹ ਧਮਾਕਾ ਹੈ ਜਿਹੜਾ ਇਹ ਕੋਇਟਾ ਦੇ ਲਾਗੇ ਇੱਕ ਇਲਾਕਾ ਹੈ ਜਿੱਥੇ ਪਹਾੜਾਂ ਦੇ ਵਿੱਚੋਂ ਕੋਲਾ ਕੱਢਣ ਡੇ ਸੀਗੇ। ਇਹ ਕੋਲਾ ਕੱਢਦਿਆਂ ਗੈਸ ਇਕੱਠੀ ਹੋਈ ਔਰ ਗੈਸ ਨੇ ਕੀਤਾ ਧਮਾਕਾ। ਧਮਾਕੇ ਦੇ ਨਾਲ 11 ਦੇ ਮੌਤ ਦੀ ਤਸਦੀਕ ਹੋ ਗਈ ਹੈ। ਇਹ ਹਲਾਕਤਾਂ ਵੱਧ ਸਕਦੀਆਂ ਕਿਉਂਕਿ ਇਸ ਵੇਲੇ ਵੀ ਕਹਿ ਰਹੇ ਕਿ 25 ਤੋਂ ਵੱਧ ਮਜ਼ਦੂਰ ਨੇ ਜਿਹੜੇ ਜਦੋਂ ਉਹ ਧਮਾਕਾ ਹੋਇਆ, ਧਮਾਕੇ ਤੋਂ ਬਾਅਦ ਉਹ ਪੂਰੀ ਗਾਰ ਡਿੱਗ ਪਈ, ਉਹ ਗਾਰ ਦੇ ਥੱਲੇ ਦੱਬੇ ਪਏ ਨੇ। ਹੁਣ ਜਦੋਂ ਗਾਰ ਦੇ ਥੱਲੇ ਦੱਬੇ ਗਏ, ਉਤੋਂ ਮਲਬਾ ਹੈ ਜਿਹੜਾ ਉਹ ਕਿਹੜਾ ਇੰਜ ਚੁੱਕਣਾ ਤੇ ਥੱਲੋਂ ਨਿਕਲਣੇ, ਮਲਬਾ ਹਟਾਉਂਦਿਆਂ ਟਾਈਮ ਲੱਗਣਾ। ਇਹ ਹੁਣ ਵਧੀ ਦੇ ਨਾਲ ਨੇ ਜਿਹੜੇ ਉਹ ਹੀ ਬਚਣਗੇ। ਮੈਨੂੰ ਤੇ ਇਹਨਾਂ 25 ਦੇ ਵਿੱਚ ਵੀ ਹੈ ਜਿਹੜਾ ਮੌਤਾਂ ਵਧਣ ਦਾ ਖਤਰਾ ਜਿਹੜਾ ਉਹ ਨਜ਼ਰ ਆਉਣ ਰਿਹਾ ਹੈ। ਬਹੁਤ ਦਿਲ ਦਿਖਾਉਣ ਵਾਲੀ ਖਬਰ ਹੈ ਜਿਹੜੀ ਇੱਕ ਮਜ਼ਦੂਰ ਤਬਕਾ, ਮਿਹਨਤ ਕਰਨ ਵਾਲਾ ਤਬਕਾ ਜਿਹੜਾ ਉਹਦੇ ਬਾਰੇ ਬਲੋਚਿਸਤਾਨ ਤੋਂ ਆਈ ਜੀ। ਬਿਲਾਵਲ ਹੋਰਾਂ ਨੇ ਹੁਣ ਕਸ਼ਮੀਰ 'ਚ ਚੋਣਾਂ ਲਈ ਇਮਰਾਨ ਖਾਨ ਹੋਰਾਂ ਦੀ ਪਾਰਟੀ ਵੱਲ ਹੱਥ ਵਧਾਇਆ। ਜ਼ਾਹਰ ਹੈ ਪਿਛਲੀ ਹਾਰ ਜਿਹੜੀ ਉਹ 13 ਸੀਟਾਂ ਦੇ ਉੱਤੋਂ 9 ਨੇ ਜਿਹੜੀਆਂ ਉਹ ਮੁਸਲਿਮ ਲੀਗ ਨੂਨ ਜਿੱਤ ਗਈ। ਉਹ ਕਹਿੰਦੇ ਨੇ ਟੋਟਲ ਧਾਂਦਲੀ ਹੋਈ ਹੈ। ਹੁਣ ਆਪਸ ਦੇ ਵਿੱਚ ਵੈਰੀ ਬਿਆਨ ਨੇ ਜਿਹੜੇ ਉਹ ਵੀ ਸਾਹਮਣੇ ਆਉਣ ਦੇ ਨੇ। ਇਹ ਹੁਣ ਇੱਕ ਸਿਆਸੀ ਹਰਬੇ ਦੇ ਤੌਰ ਤੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਜਿਹੜੀ ਉਹਨੇ ਤੇ ਇਹਨਾਂ ਚੋਣਾਂ ਦਾ ਵੈਸੇ ਬਾਈਕਾਟ ਕੀਤਾ ਸੀਗਾ। ਹੁਣ ਬਿਲਾਵਲ ਹੋਣਾ ਨੇ ਜਦੋਂ ਵੇਖਿਆ ਕਿ ਹੱਥ ਵੀ ਕੁਛ ਨਹੀਂ ਆਇਆ, ਬੰਦੇ ਵੀ ਮਰ ਗਏ, ਇਲੈਕਸ਼ਨ ਵੀ ਅਸੀਂ ਹਾਰਨ ਡੇ ਆ, ਸਰਕਾਰ ਵੀ ਇੱਥੇ ਨਹੀਂ ਬਣਾ ਸਕਾਂਗੇ, ਉਹ ਵੀ ਸਭ ਕੁਝ ਲੈ ਗਏ। ਹੁਣ ਇਮਰਾਨ ਖਾਨ ਦੀ ਸਿਆਸੀ ਪਾਰਟੀ ਨਾਲ ਹੱਥ ਵਧਾਉਣ ਲਈ ਹੱਥ ਗਾਂ ਕੀਤਾ। ਮੈਂ ਸਮਝਦਾ ਪ੍ਰਵੀਨ ਕਿ ਸਿਆਸੀ ਮਾਮਲੇ ਸਿਆਸੀ ਤਰੀਕੇ ਦੇ ਨਾਲ ਹੀ ਨਿਬੜਦੇ ਨੇ। ਜੇ
ਬਿਲਾਵਲ ਹੋਣਾ ਦੇ ਨਾਲ ਹੱਥ ਮਿਲਾ ਕੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਉਹਨਾਂ ਦਾ ਧਰਮ ਤਖਤਾ ਡਿੱਗਣ ਤੋਂ ਬਾਅਦ ਹੁਣ ਤੱਕ ਜੇਲ੍ਹ 'ਚ ਇਮਰਾਨ ਖਾਨ ਲਈ ਰੱਤੀ ਕੁਛ ਨਹੀਂ ਕਰ ਸਕੀ ਤੇ ਮੇਰਾ ਖਿਆਲ ਹੈ ਕਿ ਪੀਪਲਸ ਪਾਰਟੀ ਦੇ ਨਾਲ ਹੱਥ ਮਿਲਾ ਕੇ ਹੁਣ ਕੁਛ ਨਾ ਕੁਛ ਕਰ ਸਕੇਗੀ ਜੇ ਉਹ ਇਹੋ ਜਿਹੀ ਸਿਆਸੀ ਸੋਚ ਰੱਖਦੇ ਨੇ ਕਿ ਸਿਆਸਤ ਦੇ ਨਾਲ ਹੀ ਮਾਮਲੇ ਹੈ। ਪਰ ਫਿਰ ਗੱਲ ਉਹੀ ਹੈ ਕਿ ਇਹ ਇਮਰਾਨ ਖਾਨ ਹੋਣੇ ਸਨ ਜਿਹੜੇ ਕਹਿੰਦੇ ਸੀ ਮੈਂ ਜ਼ਰਦਾਰੀ ਦਾ ਢਿੱਡ ਪਾੜ ਕੇ ਮੁਲਕ ਦੀ ਜਿਹੜੀ ਲੁੱਟੀ ਦੌਲਤ ਆ ਉਹ ਬਾਹਰ ਲਿਆਵਾਂਗਾ, ਮੈਂ ਸ਼ਹਿਬਾਜ਼ ਸ਼ਰੀਫ ਨੂੰ ਸੜਕਾਂ ਤੇ ਘੜੀਸਾਂਗਾ। ਯੂਥ ਆ ਜਿਹੜੀ ਜੋਸ਼ 'ਚ ਆ ਕੇ ਵੋਟ ਦਿੰਦੀ ਸੀਗੀ। ਪਰ ਇਸ ਵੇਲੇ ਇਮਰਾਨ ਖਾਨ ਦੀ ਕੰਡੀਸ਼ਨ ਨੂੰ ਸਮਝੋ ਕਿ ਇਹ ਕੋਈ ਜਮਹੂਰੀ ਜਾਂ ਆਵਾਮ ਦੀ ਤਾਕਤ ਦੇ ਨਾਲ ਉਹਨੇ ਬਾਹਰ ਨਹੀਂ ਆਣਾ। ਇਹ ਕੋਈ ਸਿਆਸੀ ਮਾਮਲਾ ਟੇਬਲ ਦੇ ਉੱਤੇ ਹੀ ਹੱਲ ਹੋਣੇ ਆ ਔਰ ਸਿਆਸੀ ਮਾਮਲਾਤ ਨੇ ਜਿਹੜੇ ਉਹ ਟੇਬਲ ਦੇ ਉੱਤੇ ਨਵਾਜ਼ ਸ਼ਰੀਫ ਹੋਣਾ ਨਾਲ ਤੇ ਹੱਲ ਕਰਨ ਨੂੰ ਤਿਆਰ ਨਹੀਂ। ਇਹਨਾਂ ਨੂੰ ਵੀ ਉਹ ਓਨਾ ਹੀ ਬੁਰਾ ਸਮਝਦੀ ਹੈ ਇਮਰਾਨ ਖਾਨ ਦੀ ਸਿਆਸੀ ਪਾਰਟੀ ਜਿੰਨਾ ਨਵਾਜ਼ ਸ਼ਰੀਫ ਹੋਣਾ ਨੂੰ ਸਮਝਦੀ ਹੈ। ਹੁਣ ਜੇ ਬਿਲਾਵਲ ਨੇ ਬਾਂਹ ਹੱਥ ਕੀਤਾ ਆ ਤੇ ਠੀਕ ਹੈ, ਉਹ ਵੀ ਇਸ ਵੇਲੇ ਫੱਟਰ ਆ ਔਰ ਉਹ ਤਾਂ ਦੁੱਖ ਝੱਲਣ ਹੀ ਰਹੇ ਨੇ ਇਮਰਾਨ ਖਾਨ ਤੋਂ ਬਾਅਦ। ਬਾਹਰ ਹੁਣ ਮੁਲਾਕਾਤਾਂ ਦੀ ਵੀ ਪਾਬੰਦੀ ਹੈ ਤੇ ਮੇਰਾ ਖਿਆਲ ਹੈ ਕਿ ਇੱਕ ਗੋਲਡਨ ਚਾਂਸ ਹੈ ਜਿਹਦੇ 'ਚ ਬਹਿ ਕੇ ਆਪਣੀਆਂ ਸਾਰੀਆਂ ਮੰਗਾਂ ਖੁੱਲ ਡੁੱਲ ਕੇ ਪੀਪਲਸ ਪਾਰਟੀ ਸਾਹਮਣੇ ਰੱਖੀਆਂ ਜਾ ਸਕਦੀਆਂ। ਪੂਰੀਆਂ ਹੋਣਾ ਜਾਂ ਨਾ ਹੋਣਾ ਇਹ ਬਾਅਦ ਦੀਆਂ ਗੱਲਾਂ, ਪਰ ਇੱਕ ਵਾਰ ਉਹਨਾਂ ਨੂੰ ਪੋਰਟਰੇਟ ਕੀਤਾ ਜਾ ਸਕਦਾ। ਉਸ ਦੇ ਨਾਲ ਹੀ ਅਸੀਂ ਆਪਣੇ ਸਭ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਔਰ ਟਿਕਟੌਕ ਹੈ, ਉਹਦੇ ਤੇ ਵੀ ਵੇਖ ਸਕਦੇ ਜੀ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਇਹ ਖਬਰਾਂ ਅਸੀਂ ਤੁਹਾਡੇ ਵਾਸਤੇ ਪੇਸ਼ ਕਰਨੇ ਆ। ਸਮਝਦੇ ਜੇ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਗੈਰ ਜਾਨਬਦਾਰ ਖਬਰਾਂ ਜਿਹੜੀਆਂ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾ ਲਈ ਫਾਇਦੇਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੀ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।